ਤੇ ਮੈਂ 2-3 ਚੋਣਾਂ ਤੇ ਇਸ ਕਰਕੇ ਨਹੀਂ ਲੜੀਆਂ, ਮੈਂ ਗਨਮੈਨਾਂ ਨੂੰ ਕਿੱਥੇ ਬਿਠਾਊਂਗਾ, ਗਨਮੈਨਾਂ ਨੂੰ ਰਹਿਣ ਨੂੰ ਕਿੱਥੇ ਜਗ੍ਹਾ ਦਊਂਗਾ। ਚੋਣ ਲੜਨ ਦੇ ਪਿੱਛੇ ਤੁਹਾਡਾ ਇਹ ਤਾਂ ਨਹੀਂ ਕਾਰਨ ਵੀ ਤੁਸੀਂ ਦੇਖਿਆ ਹੋ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਜਿੱਤ ਜਾਂਦਾ, ਸਰਬਜੀਤ ਸਿੰਘ ਖਾਲਸਾ ਆਜ਼ਾਦ ਜਿੱਤ ਜਾਂਦਾ, ਤੁਸੀਂ ਸੋਚਿਆ ਹੋਵੇ ਵੀ ਚੱਲ ਮੈਂ ਵੀ ਕਿਸਮਤ ਅਜਮਾ ਲਵਾਂ, ਕੀ ਪਤਾ ਮੇਰਾ ਵੀ ਗੁਣਾ ਪੈ ਜਾਵੇ। ਹੋ ਸਕਦਾ ਸਾਡੇ ਸਮਾਜ ਨੂੰ ਵੀ ਉਹਨਾਂ ਵੱਲ ਦੇਖ ਕੇ ਅਕਲ ਆਈ ਹੋਵੇ। ਆਮ ਆਦਮੀ ਪਾਰਟੀ ਦਾ ਬਹੁਤ ਡਟ ਕੇ ਵਿਰੋਧ ਕਰਦੇ ਰਹੇ ਹੋ, ਪਰ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਹੋ। ਇਹ ਸਾਰਾ ਕਿਵੇਂ ਹੋਇਆ? ਤੁਹਾਨੂੰ ਕੋਈ ਲਾਲਚ ਸੀ ਜਾਂ ਫਿਰ ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਆਫਰ ਹੋਈ ਹੋਵੇ ਵੀ ਭਾਈ ਤੁਸੀਂ ਸਾਡਾ ਇੱਧਰ ਸਾਥ ਦਿਓ, ਫਿਰ ਤੁਹਾਨੂੰ ਵਿਧਾਨ ਸਭਾ ਅਸੀਂ ਲੜਾ ਦਿਆਂਗੇ, ਇਦਾਂ ਦੀ ਤਾਂ ਨਹੀਂ ਕੋਈ ਗੱਲ ਹੋਈ? ਜੇ ਮੈਂ ਆਮ ਆਦਮੀ ਪਾਰਟੀ ਵੱਲੋਂ ਲੜ ਵੀ ਲਵਾਂ ਐਮਐਲਏ, ਤਾਂ ਜਿਹੜਾ ਪਹਿਲਾਂ ਵੀ ਛੱਡ ਕੇ ਗਿਆ ਉਹ ਇਸੇ ਕਰਕੇ ਛੱਡ ਕੇ ਗਿਆ ਵੀ ਉਹ ਕਹਿੰਦਾ ਕੋਈ ਪੁੱਛਦਾ ਹੀ ਨਹੀਂ। ਐਮਐਲਏ ਦੇ ਕਹਿਣ ਤੇ ਤਾਂ ਐਸਐਚਓ ਵੀ ਨਹੀਂ ਲੱਗਦਾ, ਐਸਐਚਓ ਤਾਂ ਐਮਐਲਏ ਦਾ ਫੋਨ ਨਹੀਂ ਸੁਣਦਾ, ਠੀਕ ਹੈ ਨਾ। ਭਗਵੰਤ ਮਾਨ ਨੂੰ ਮਿਲਿਆ ਤੇ ਮੈਂ ਉਹਨੂੰ ਸਰੋਪਾ ਲੈਣ ਤੋਂ ਵੀ ਨਾ ਕਰ ਦਿੱਤੀ। ਜੇ ਇਸ ਪਾਰਟੀ ਦਾ ਵਰੁਣ ਕਲੇਰ ਸਰੋਪਾ ਨਹੀਂ ਗੱਲ 'ਚ ਲੈ ਸਕਦਾ, ਉਸ ਪਾਰਟੀ ਦੀ ਟਿਕਟ ਕਿੱਦਾਂ ਲੈ ਲਵੇ? ਤੇ ਅਸੀਂ ਤਦੀ ਤਾਂ ਲੀਡਰ ਦੇ ਰਹੇ ਹਾਂ, ਸਮਾਜ ਨੂੰ ਆ ਰਹੇ ਹਾਂ ਨਾ ਅਸੀਂ ਮੈਦਾਨ ਦੇ ਵਿੱਚ। ਅਸੀਂ ਇਸੇ ਕਰਕੇ ਆ ਰਹੇ ਹਾਂ ਕਿ ਸਮਾਜ ਨੂੰ ਜਿਹੜਾ ਆ ਨਵੀਂ ਲੀਡਰਸ਼ਿਪ ਮਿਲੇ। ਜੇ ਕੋਈ ਆਉਂਦਾ ਉਹ ਥੋੜੇ ਚਿਰ ਬਾਅਦ ਵਿਕ ਜਾਂਦਾ, ਫਿਰ ਇਹ ਵੀ ਗੱਲ ਆ ਨਾ ਨਾਲ, ਜਦੋਂ ਲੀਡਰ ਆਉਂਦਾ ਲੀਡਰ ਚਲਿਆ ਜਾਂਦਾ, ਲੋਕ ਉੱਥੇ ਦੇ ਉੱਥੇ ਰਹਿ ਜਾਂਦੇ। ਜੇ ਅਸੀਂ ਵਿਕਣਾ ਹੁੰਦਾ ਨਾ ਇੰਨੀ ਦੇਰ 'ਚ ਵਿਕ ਜਾਂਦੇ। 2022 ਦੇ ਵਿੱਚ ਬੀਜੇਪੀ 'ਚੋਂ ਲਿਆ ਕੇ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਸੀਗੀ, ਫਿਰ ਇਹਨਾਂ ਨੇ ਕਾਂਗਰਸ 'ਚੋਂ ਲਿਆ ਕੇ 23 ਦੇ ਵਿੱਚ ਸ਼ਸ਼ੀਰ ਰਿੰਕੂ ਨੂੰ, ਫਿਰ ਇਹਨਾਂ ਨੇ ਹੁਣ 24 ਦੇ ਵਿੱਚ ਤੁਸੀਂ ਦੇਖਿਆ ਕਿ ਪਵਨ ਕੁਮਾਰ ਟੀਨੂ ਨੂੰ ਦੇਤੀ, ਹੁਣ ਫਿਰ ਇਹਨਾਂ ਨੇ ਬੀਜੇਪੀ 'ਚੋਂ ਲਿਆ ਕੇ ਮਹਿੰਦਰ ਭਗਤ ਨੂੰ ਦੇਤੀ। ਭੇਡਾਂ ਤਾਂ ਫੇਰ ਮੁੰਨੀਆਂ ਗਈਆਂ। ਦੀਪ ਸਿੱਧੂ ਉਹ ਕਹਿੰਦਾ ਹੁੰਦਾ ਸੀਗਾ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ ਜਾ ਸਕਦੀਆਂ, ਕਿਉਂਕਿ ਇਹਨਾਂ ਨੇ ਉਦੋਂ ਨਹੀਂ ਗੱਲ ਮੰਨੀ। ਤੁਹਾਨੂੰ ਪਤਾ ਦੀਪ ਸਿੱਧੂ ਨੇ ਇੱਕ ਹੱਥ 'ਚ ਕਿਰਪਾਨ ਫੜ ਕੇ ਤੇ ਇੱਕ ਹੱਥ 'ਚ ਝਾੜੂ ਫੜ ਕੇ ਦੱਸਿਆ ਸੀਗਾ ਵੀ ਆਹ ਸਾਡੇ ਗੁਰੂਆਂ ਨੇ ਸਾਨੂੰ ਕਿਰਪਾਨ ਸੰਘਰਸ਼ ਕਰਨ ਨੂੰ ਦਿੱਤੀ ਆ ਤੇ ਤੁਸੀਂ ਯਾਰ ਝਾੜੂ ਚੱਕੀ ਫਿਰਦੇ ਆ। ਬਹੁਤ ਸਾਰੇ ਟਿੱਪਣੀਆਂ ਅੰਮ੍ਰਿਤਪਾਲ ਜੀ 'ਤੇ ਕੀਤੀਆਂ ਜਾਂਦੀਆਂ ਸੀਗੀਆਂ ਜੀ, ਉਹ ਤਾਂ ਸੰਵਿਧਾਨ ਦੇ ਖਿਲਾਫ ਆ, ਉਹ ਸੰਵਿਧਾਨ ਦੇ ਖਿਲਾਫ ਬੋਲਦਾ ਆ, ਠੀਕ ਆ ਨਾ, ਉਹ ਮੀਨਿੰਗ ਸਹੀ ਨਹੀਂ, ਉਹ ਆਰਐਸਐਸ ਦਾ ਬੰਦਾ ਆ। ਦੀਪ ਸਿੱਧੂ ਨੂੰ ਵੀ ਕਿਹਾ ਜਾਂਦਾ ਸੀਗਾ ਇਹ ਜੀ ਏਜੰਸੀਆਂ ਦੇ ਬੰਦੇ ਆ, ਠੀਕ ਆ ਨਾ, ਇਹ ਵੀ ਸਮਾਜ ਹੀ ਗੱਲਾਂ ਕਰਦਾ ਸੀਗਾ ਨਾ, ਤੇ ਉਹ ਵੀ ਸਮਾਜ ਹੀ ਆ ਜਿਨ੍ਹਾਂ ਨੇ ਅੱਜ 2 ਲੱਖ ਪਲੱਸ ਲੀਡ ਦੇ ਕੇ ਜਿਹੜਾ ਉਹਨੂੰ ਜੇਲ੍ਹ 'ਚ ਬੈਠੇ ਨੂੰ ਜਿਤਾ ਦਿੱਤਾ। ਕਿਉਂਕਿ ਜਦੋਂ ਲੋਕ ਜੇਲ੍ਹ 'ਚ ਗਏ ਲੋਕਾਂ ਨੂੰ ਅਹਿਸਾਸ ਹੋਇਆ ਸਾਡੀ ਤਾਂ ਗੱਲ ਕਰਨ ਵਾਲਾ ਹੀ ਕੋਈ ਨਹੀਂ ਜੀ। ਸਿਰਫ ਇਸ ਗੱਲ ਨੂੰ ਕਿ ਸਾਹਿਬ ਕਾਂਚੀ ਰਾਮ ਜੀ ਨੇ ਕਿਹਾ ਸੀਗਾ ਕਿ ਮੇਰੀ ਪਾਰਟੀ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਆ। ਅਸੀਂ ਵੀ ਚਾਹੁੰਦੇ ਹਾਂ ਦਿੱਲੀ ਦੇ ਤਖਤ ਤੋਂ ਸਾਡੇ ਮਹਾਰਾਜ ਦੀ ਸੋਚ ਲਾਗੂ ਹੋਵੇ। ਅਸੀਂ ਵੀ ਜਲੰਧਰ ਵੈਸਟ ਦੇ ਵਿੱਚ ਚਾਹੁੰਦੇ ਹਾਂ ਵੀ ਸਾਡੇ ਗੁਰੂਆਂ ਦੀ ਸੋਚ ਲਾਗੂ ਹੋਵੇ। ਮੈਨੂੰ ਐਮਐਲਏ ਬਣਨ ਲਈ ਕਿਸੇ ਪਾਰਟੀ ਦੀ ਲੋੜ ਨਹੀਂ ਆ। ਮੇਰਾ ਸਮਾਜ ਮੇਰੇ ਨਾਲ ਆ, ਮੇਰੀ ਕੌਮ ਮੇਰੇ ਨਾਲ ਆ। ਇਹ ਲੋਕ ਇਕੱਠੇ ਹੋ ਕੇ ਮੈਨੂੰ ਜਿਹੜਾ ਜਿਤਾ ਕੇ ਜਿਹੜਾ ਆਜ਼ਾਦ ਵਿਧਾਨ ਸਭਾ ਦੇ ਵਿੱਚ ਭੇਜਣਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਭਾਰਤ ਪੂਰੇ ਦੇ ਵਿੱਚ ਲੋਕ ਸਭਾ ਚੋਣਾਂ ਖਤਮ ਹੋ ਚੁੱਕੀਆਂ ਨੇ। ਨਿਰਧਾਰਤ ਹੋ ਚੁੱਕਿਆ ਹੈ ਕਿ ਹੁਣ 5 ਸਾਲ ਕਿਹਨੇ ਰਾਜ ਕਰਨਾ ਹੈ। ਹਾਲਾਂਕਿ ਉਤਲ ਪੁਤਲ ਆਉਣ ਵਾਲੇ 5 ਸਾਲ ਲੱਗੀ ਰਹੂਗੀ। ਉੱਥੇ ਹੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਆਬੇ ਦੇ ਵਿੱਚ ਜਲੰਧਰ ਦੇ ਵਿੱਚ ਵੀ ਵੈਸਟ ਹਲਕਾ, ਪੱਛਮੀ ਹਲਕਾ ਇੱਕ ਵਾਰ ਮੁੜ ਤੋਂ ਸਿਆਸਤ ਦੇ ਨਜ਼ਰੀਏ ਤੋਂ ਭਖ ਚੁੱਕਿਆ ਹੈ, ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਸ਼ੀਤਲ ਅੰਗਰਾਲ ਆਪਣੀ ਪਾਰਟੀ ਨੂੰ ਛੱਡ ਕੇ ਆਪਣੀ ਪੁਰਾਣੀ, ਜਿਹਨੂੰ ਉਹ ਮਾਂ ਪਾਰਟੀ ਕਹਿੰਦੇ ਨੇ, ਭਾਜਪਾ, ਉਹਦੇ ਵਿੱਚ ਚਲੇ ਜਾਂਦੇ ਨੇ ਤੇ ਇਹ ਸੀਟ ਹੋ ਜਾਂਦੀ ਹੈ ਬੇਲੀ। ਤੇ ਹੁਣ ਇੱਥੇ ਦਵਾ-ਦਵ ਬਹੁਤ ਤੇਜ਼ੀ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਲੈਕਸ਼ਨ ਕਰਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦੇ ਵਿੱਚ ਉਮੀਦਵਾਰ ਵੀ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਤੇ ਉਧਰੋਂ ਭਾਜਪਾ ਨੇ ਵੀ ਆਪਣਾ ਉਮੀਦਵਾਰ ਉਸ ਵਿਅਕਤੀ ਨੂੰ ਐਲਾਨ ਦਿੱਤਾ ਹੈ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਐਮਐਲਏ ਰਿਹਾ ਹੈ। ਜਿਹੜੇ ਲੋਕ ਇੱਕ ਦੂਸਰੇ ਦੇ ਖਿਲਾਫ ਪਹਿਲਾਂ ਚੋਣਾਂ ਲੜ ਚੁੱਕੇ ਨੇ ਉਹ ਇਸ ਵਾਰ ਫਿਰ ਇੱਕ ਦੂਸਰੇ ਦੇ ਖਿਲਾਫ ਚੋਣਾਂ ਲੜਨਗੇ, ਪਰ ਇਸ ਵਾਰ ਖਾਸ ਇਹ ਰਹੂਗਾ ਕਿ ਉਹਨਾਂ ਦੇ ਲੋਗੋ ਚੇਂਜ ਹੋ ਜਾਣਗੇ। ਉਹ ਵਿਅਕਤੀ ਜਿਹੜਾ ਆਮ ਵੱਲੋਂ ਲੜ ਰਿਹਾ ਸੀ ਉਹ ਭਾਜਪਾ ਵੱਲ ਚਲੇ ਗਿਆ, ਭਾਜਪਾ ਵਾਲਾ ਆਮ ਵੱਲ ਚਲੇ ਗਿਆ। ਇਸੇ ਵਿਚਾਲੇ ਲੋਕ ਇਹ ਉਡੀਕਦੇ ਨੇ ਕਿ ਆਖਰ ਉਹ ਕਿਹਨੂੰ ਚੁਣਨ। ਹੁਣ ਜਿਹੜੇ ਵਿਅਕਤੀ ਪਹਿਲਾਂ ਭਾਜਪਾ ਨੂੰ ਭੰਡਦੇ ਸੀ ਉਹ ਆਮ ਆਦਮੀ ਪਾਰਟੀ ਦੀ ਗੱਲ ਕਰਨਗੇ, ਆਮ ਆਦਮੀ ਨੂੰ ਭੰਡਣ ਵਾਲੇ ਭਾਜਪਾ ਦੀ ਗੱਲ ਕਰਨਗੇ। ਇਸੇ ਵਿੱਚ ਲੋਕ ਨਵੇਂ ਸੰਦਰਭ ਤਲਾਸ਼ਦੇ ਨੇ ਤੇ ਨਵੇਂ ਉਹ ਲੱਭਦੇ ਨੇ ਕਿ ਉਹਨਾਂ ਨੂੰ ਕੋਈ ਨਵਾਂ ਕੈਂਡੀਡੇਟ ਵੀ ਇੱਦਾਂ ਦਾ ਮਿਲ ਜਾਵੇ ਜਿਹਨੂੰ ਉਹ ਚੁਣ ਸਕਣ। ਇਸੇ ਵਿਚਾਲੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਵਰੁਣ ਕਲੇਰ ਹੋਣੀ ਮੌਜੂਦ ਨੇ, ਜਿਹੜੇ ਲੰਬੇ ਸਮੇਂ ਤੋਂ ਇੱਥੇ ਵੱਖ-ਵੱਖ ਸੰਘਰਸ਼ਾਂ ਦਾ ਹਿੱਸਾ ਬਣਦੇ ਰਹੇ ਨੇ। ਤੁਸੀਂ ਅਕਸਰ ਇਹਨਾਂ ਦੀਆਂ ਵੀਡੀਓਜ਼, ਤਸਵੀਰਾਂ ਦੇਖਦੇ ਰਹਿੰਦੇ ਹੋਵੋਗੇ, ਕਿਉਂਕਿ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ। ਜਲੰਧਰ ਵੈਸਟ ਤੋਂ ਹੀ ਆਉਂਦੇ ਨੇ। ਚੋਣ ਲੜਨ ਦਾ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਉਂ ਇਹ ਚੋਣ ਲੜਨਾ ਚਾਹੁੰਦੇ ਨੇ, ਕਿਉਂਕਿ ਥੋੜਾ ਸਮਾਂ ਪਹਿਲਾਂ ਇਹਨਾਂ ਨੇ ਇੱਕ ਪਾਰਟੀ ਦੇ ਵਿੱਚ ਵੀ ਕੁਝ ਲੋਕਾਂ ਦਾ ਸਮਰਥਨ ਕੀਤਾ। ਉਹ ਸਾਰੀ ਗੱਲ ਜਾਣਾਂਗੇ। ਵਰੁਣ ਜੀ, ਸਭ ਤੋਂ ਪਹਿਲਾਂ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਚੋਣ ਲੜਨ ਜਾ ਰਹੇ ਹੋ? ਦੇਖੋ, ਗੱਲ ਇਹੀ ਆ ਕਿ ਸਾਡੇ ਜਿਹੜਾ ਰਹਿਬਰਾਂ ਨੇ ਉਹ ਸਾਨੂੰ ਹਮੇਸ਼ਾ ਰਾਜ ਭਾਗ ਕਰਨ ਦੇ ਲਈ ਕਿਹਾ, ਰਾਜ ਭਾਗ ਵੱਲ ਨੂੰ ਤੋਰਿਆ ਆ।
ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀਗੇ ਕਿ ਜਾਓ ਆਪਣੇ ਘਰਾਂ ਦੀਆਂ ਕੰਧਾਂ ਤੇ ਲਿਖ ਲਓ ਕਿ ਤੁਸੀਂ ਇਸ ਦੇਸ਼ ਦੇ ਸ਼ਾਸਕ ਆ, ਤੁਸੀਂ ਇਸ ਦੇਸ਼ ਤੇ ਇੱਕ ਦਿਨ ਰਾਜ ਕਰਨਾ। ਜਦੋਂ ਆਪਾਂ ਬਾਬਾ ਸਾਹਿਬ ਅੰਬੇਡਕਰ ਦਾ ਸਟੈਚੂ ਦੇਖਦੇ ਆ ਨਾ, ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਉਂਗਲੀ ਨੇ ਇਸ਼ਾਰਾ ਕੀਤਾ ਹੋਇਆ ਬਾਬਾ ਸਾਹਿਬ ਅੰਬੇਡਕਰ ਨੇ, ਔਰ ਉਹ ਜਿਹੜੀ ਉਂਗਲੀ ਦਾ ਇਸ਼ਾਰਾ ਆ ਨਾ, ਉਹ ਉਂਗਲੀ ਸਾਨੂੰ ਪਾਰਲੀਮੈਂਟ ਜਾਣ ਨੂੰ ਕਹਿੰਦੀ ਆ। ਕਿਉਂਕਿ ਜਿਹੜੀ ਸਾਡੀ ਵੋਟ ਆ ਨਾ, ਉਹ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਦਿਸ ਇਜ਼ ਏ ਮਾਸਟਰ ਕੀ, ਕਿ ਇਹ ਤੁਹਾਡੇ ਸਾਰੇ ਦੁੱਖਾਂ ਦੀ, ਸਾਰੀਆਂ ਜੰਜੀਰਾਂ ਦੀ ਜਿਹੜੀ ਚਾਬੀ ਆ, ਕਿ ਤੁਹਾਡੇ ਜਿਹੜੇ ਸਮਾਜ ਦੇ ਮਸਲੇ ਆ, ਔਰ ਉਹ ਸਾਰੇ ਮਸਲੇ ਜਿਹੜੇ ਆ ਉਹ ਵਿਧਾਨ ਸਭਾ ਪਾਰਲੀਮੈਂਟ ਵਿੱਚ ਜਾ ਕੇ ਹੀ ਹੱਲ ਹੋਣੇ ਆ। ਸੋ ਇਸ ਕਰਕੇ ਕਿ ਸਾਡੇ ਜਿਹੜਾ ਆ ਉਹ ਅਸੀਂ ਰਹਿਬਰਾਂ ਦੇ ਆਪਣੇ ਭਾਸ਼ਣ ਸੁਣਦੇ ਆਏ ਆ, ਜਿਹੜੀ ਸਾਨੂੰ ਉਹਨਾਂ ਨੇ ਗੁੜਤੀ ਦਿੱਤੀ ਆ, ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਤੁਸੀਂ ਹਮੇਸ਼ਾ ਹੁਕਮਰਾਨ ਬਣਨ ਦੇ ਲਈ ਲੜੋ। ਪਰ ਪੂਰੇ ਦੇਸ਼ ਦੇ ਵਿੱਚੋਂ ਜਿਹੜਾ ਆ ਉਹ ਬਾਬਾ ਸਾਹਿਬ ਅੰਬੇਡਕਰ ਦੀ ਜਿਹੜਾ ਆਈਡੀਓਲੋਜੀ ਨੂੰ, ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਜਿਹੜੀ ਅੱਜ ਮਨੂਵਾਦੀ ਪਾਰਟੀਆਂ ਵੱਲੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਔਰ ਸਾਡੇ ਵਰਗੇ ਜਿਹੜੇ ਕੁਝ ਨੌਜਵਾਨ ਆ ਜਿਹੜੇ ਪੂਰੇ ਦੇਸ਼ ਦੇ ਵਿੱਚ ਲੜਦੇ ਪਏ ਆ, ਤੇ ਉਹ ਲੋਕਾਂ ਨੇ ਵੀ ਹੁਣ ਫੈਸਲਾ ਕਰ ਲਿਆ ਕਿ ਉਹਨਾਂ ਨੌਜਵਾਨਾਂ ਨੂੰ ਜਿਹੜਾ ਆ ਉਹ ਜਿਤਾ ਕੇ ਅਸੀਂ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਭੇਜਣਾ ਆ। ਔਰ ਸਾਡੇ ਸਮਾਜ ਨੇ ਸਾਨੂੰ ਜਿਹੜਾ ਬਹੁਤ ਜ਼ੋਰ ਲਾਇਆ ਔਰ ਮੈਨੂੰ ਮਜਬੂਰ ਕੀਤਾ ਕਿ ਨਹੀਂ, ਤੁਸੀਂ ਹਮੇਸ਼ਾ ਸੜਕਾਂ 'ਤੇ ਲੜਦੇ ਰਹਿੰਦੇ ਆ, ਤੇ ਵੀ ਅਸੀਂ ਜਿਹੜਾ ਆ ਜਦੋਂ ਵੋਟ ਪਾਉਣ ਜਾਈਦਾ ਉਦੋਂ ਤੁਹਾਡਾ ਫੇਸ ਦੇਖਦੇ ਆ ਤੇ ਤੁਹਾਡੀ ਫੋਟੋ ਸਾਨੂੰ ਦਿਖਦੀ ਨਹੀਂ ਹੈਗੀ, ਤਾਂ ਤੁਸੀਂ ਐਤਕੀ ਜਿਹੜਾ ਆ ਉਹ ਚੋਣ ਲੜੋ ਤੇ ਆਪਾਂ ਜਿਹੜਾ ਆ ਇਹ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਦੇਖਣਾ ਚਾਹੁੰਦੇ ਆ। ਕਿਤੇ ਇਸ ਚੋਣ ਲੜਨ ਦੇ ਪਿੱਛੇ ਤੁਹਾਡਾ ਇਹ ਤਾਂ ਨਹੀਂ ਕਾਰਨ ਵੀ ਤੁਸੀਂ ਦੇਖਿਆ ਹੋ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਜਿੱਤ ਜਾਂਦਾ, ਸਰਬਜੀਤ ਸਿੰਘ ਖਾਲਸਾ ਆਜ਼ਾਦ ਜਿੱਤ ਜਾਂਦਾ, ਤੁਸੀਂ ਸੋਚਿਆ ਹੋਵੇ ਵੀ ਚੱਲ ਮੈਂ ਵੀ ਕਿਸਮਤ ਅਜਮਾ ਲਵਾਂ, ਕੀ ਪਤਾ ਮੇਰਾ ਵੀ ਗੁਣਾ ਪੈ ਜਾਵੇ? ਨਹੀਂ, ਚਲੋ ਮੈਂ ਤਾਂ ਨਹੀਂ ਸੋਚਿਆ, ਮੈਂ ਤਾਂ ਦੇਖੋ ਅਸੀਂ ਤਾਂ ਗਰੀਬ ਘਰਾਂ ਦੇ ਵਿੱਚੋਂ ਜੰਮੇ ਹੋਏ ਲੋਕ ਆ, ਠੀਕ ਆ ਨਾ। ਮੈਂ ਪਿਛਲੀ ਵਾਰ ਵੀ ਮੈਨੂੰ ਜਦੋਂ ਜ਼ੋਰ ਲਾਉਂਦੇ ਸੀਗੇ ਨਾ ਸਮਾਜ, ਤੇ ਮੈਂ 2-3 ਚੋਣਾਂ ਤੇ ਇਸ ਕਰਕੇ ਨਹੀਂ ਲੜੀਆਂ, ਮੈਂ ਗਨਮੈਨਾਂ ਨੂੰ ਕਿੱਥੇ ਬਿਠਾਊਂਗਾ, ਹੈ ਨਾ, ਗਨਮੈਨਾਂ ਨੂੰ ਰਹਿਣ ਨੂੰ ਕਿੱਥੇ ਜਗ੍ਹਾ ਦਊਂਗਾ, ਹੈ ਨਾ। ਤੇ ਮਤਲਬ ਆਫਰਾਂ ਪਹਿਲਾਂ ਵੀ ਹੁੰਦੀਆਂ? ਆਫਰਾਂ ਪਹਿਲਾਂ ਵੀ ਹੁੰਦੀਆਂ ਸੀਗੀਆਂ, ਸਮਾਜ ਤਾਂ ਹਮੇਸ਼ਾ ਕਹਿੰਦਾ ਹੀ ਆ, ਠੀਕ ਆ ਨਾ। ਪਾਰਟੀ ਵੱਲੋਂ ਕਿਉਂ ਨਹੀਂ ਲੜਦੇ? ਬਾਕੀ ਜਿਹੜੀ ਤੁਸੀਂ ਗੱਲ ਕਹੀ ਆ ਭਾਈ ਅੰਮ੍ਰਿਤਪਾਲ ਜੀ ਵਾਲੀ ਔਰ ਜਾਂ ਸਰਬਜੀਤ ਸਿੰਘ ਖਾਲਸਾ ਜੀ ਵਾਲੀ, ਹੋ ਸਕਦਾ ਸਾਡੇ ਸਮਾਜ ਨੂੰ ਵੀ ਉਹਨਾਂ ਵੱਲ ਦੇਖ ਕੇ ਅਕਲ ਆਈ ਹੋਵੇ ਕਿ ਜੇ ਦੂਸਰੀਆਂ ਕੌਮਾਂ ਜਿਹੜੀਆਂ ਆ ਉਹ ਆਪਣੇ ਸਮਾਜ ਦੀ, ਕੌਮ ਦੀ, ਪੰਥ ਦੀ ਗੱਲ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਜਿਤਾ ਸਕਦੀਆਂ ਆ, ਬਿਨਾਂ ਪੈਸੇ ਤੋਂ ਜਿਤਾ ਸਕਦੀਆਂ ਆ, ਤੇ ਅਸੀਂ ਕਿਉਂ ਨਾ ਫੈਸਲਾ ਲਈਏ ਵੀ ਅਸੀਂ ਵੀ ਆਪਣੇ ਨੌਜਵਾਨਾਂ ਨੂੰ ਜਿਹੜਾ ਆ ਉਹ ਆਜ਼ਾਦ ਜਾ ਕੇ ਵਿਧਾਨ ਸਭਾ ਦੇ ਵਿੱਚ ਭੇਜੀਏ। ਜੀ, ਤੋ ਇੱਥੇ ਹੀ ਹੁਣ ਇਹ ਗੱਲ ਆ ਜਾਂਦੀ ਹੈ ਕਿ ਹੁਣੇ ਹੀ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ, ਇਸ ਵਿੱਚ ਤੁਸੀਂ ਖਾਸ ਤੌਰ ਤੇ ਪਵਨ ਟੀਨੂ ਦਾ ਸਾਥ ਦਿੱਤਾ। ਬੇਸ਼ੱਕ ਉਹ ਆਮ ਆਦਮੀ ਪਾਰਟੀ ਤੋਂ ਆਉਂਦੇ ਨੇ, ਉਸ ਤੋਂ ਪਹਿਲਾਂ ਜਦੋਂ ਤੁਹਾਡਾ ਦੇਖਦੇ ਆ ਕੰਮ, ਤੁਸੀਂ ਆਮ ਆਦਮੀ ਪਾਰਟੀ ਦਾ ਬਹੁਤ ਡਟ ਕੇ ਵਿਰੋਧ ਕਰਦੇ ਰਹੇ ਹੋ, ਪਰ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਹੋ। ਇਹ ਸਾਰਾ ਕਿਵੇਂ ਹੋਇਆ? ਤੁਹਾਨੂੰ ਕੋਈ ਲਾਲਚ ਸੀ ਜਾਂ ਫਿਰ ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਆਫਰ ਹੋਈ ਹੋਵੇ ਵੀ ਭਾਈ ਤੁਸੀਂ ਸਾਡਾ ਇੱਧਰ ਸਾਥ ਦਿਓ, ਫਿਰ ਤੁਹਾਨੂੰ ਵਿਧਾਨ ਸਭਾ ਅਸੀਂ ਲੜਾ ਦਿਆਂਗੇ, ਇਦਾਂ ਦੀ ਤਾਂ ਨਹੀਂ ਕੋਈ ਗੱਲ ਹੋਈ ਹੋਈ ਸੀ? ਦੇਖੋ, ਆਮ ਆਦਮੀ ਪਾਰਟੀ ਵਾਲੇ ਮੈਨੂੰ ਵਿਧਾਨ ਸਭਾ ਲੜਾਉਣ ਨੂੰ ਹਮੇਸ਼ਾ ਕਾਹਲੇ ਰਹਿੰਦੇ ਆ। 2022 ਦੇ ਵਿੱਚ ਵੀ ਮੈਨੂੰ ਉਹਨਾਂ ਨੇ ਬੜੀਆਂ ਆਫਰਾਂ ਦਿੱਤੀਆਂ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਾ ਹਮੇਸ਼ਾ ਦੂਏ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ। ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਤੁਸੀਂ ਆਪਣੀ ਪਾਰਟੀ ਦੇ ਕਿਸੇ ਵਰਕਰ ਨੂੰ ਲੜਾਓ, ਠੀਕ ਹੈ ਨਾ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤੁਸੀਂ ਜਾਓ, ਤੁਹਾਡੇ ਸਾਰੇ ਮਸਲੇ ਉੱਥੋਂ ਹੱਲ ਹੋਣੇ ਆ। ਸੋ ਗੱਲ ਇਹ ਸੀਗੀ ਕਿ ਇਹ ਸਾਡੇ ਮਗਰ ਬਾਰ-ਬਾਰ ਘੁੰਮਦੇ ਸੀਗੇ ਕਿ ਇਲੈਕਸ਼ਨ ਲੜੋ, ਇਲੈਕਸ਼ਨ ਲੜੋ, ਇਲੈਕਸ਼ਨ ਲੜੋ। ਤੋਂ ਪਵਨ ਕੁਮਾਰ ਟੀਨੂ ਜੀ ਸਾਡੇ ਅੰਬੇਡਕਰੀ ਲੀਡਰ ਆ, BSP ਤੋਂ ਪੁਰਾਣੇ, ਜਿਹੜਾ ਉਹਨਾਂ ਨੇ ਬਾਬਾ ਸਾਹਿਬ ਕਾਂਸ਼ੀ ਰਾਮ ਜੀ ਦਾ ਉਹਨਾਂ ਨੂੰ ਆਸ਼ੀਰਵਾਦ ਆ ਹਮੇਸ਼ਾ, ਹੈ ਨਾ। ਤੇ ਉਹਨਾਂ ਨੇ ਪਲਾਨ ਕੀਤਾ ਵੀ ਆਪਾਂ ਦੇਖੋ ਜੇ ਪਾਰਲੀਮੈਂਟ ਬਣ ਜਾਂਦੇ, ਮੈਂਬਰ ਪਾਰਲੀਮੈਂਟ ਬਣਦੇ ਆ, ਤੇ ਆਪਾਂ ਆਪਣੇ ਸਮਾਜ ਦੇ ਬਹੁਤ ਸਾਰੇ ਮਸਲੇ ਉੱਥੇ ਜਾ ਕੇ ਹੱਲ ਕਰ ਸਕਦੇ ਆ। ਇਹ ਨਹੀਂ ਕਿ ਸਾਨੂੰ ਉਹਨਾਂ ਦੀ ਪਾਰਟੀ ਉੱਤੇ ਯਕੀਨ ਆ, ਸਾਨੂੰ ਪਤਾ ਬਹੁਤ ਘਟੀਆ ਪਾਰਟੀ ਆ, ਮਾੜੀ ਪਾਰਟੀ ਆ। ਤੁਸੀਂ ਦੇਖਿਆ ਹੋਣਾ ਕਿ ਮੈਂ ਭਗਵੰਤ ਮਾਨ ਨੂੰ ਮਿਲਿਆ ਤੇ ਮੈਂ ਉਹਨੂੰ ਸਰੋਪਾ ਲੈਣ ਤੋਂ ਵੀ ਨਾ ਕਰ ਦਿੱਤੀ। ਜਿਸ ਪਾਰਟੀ ਦਾ ਵਰੁਣ ਕਲੀਅਰ ਸਰੋਪਾ ਨਹੀਂ ਗੱਲ 'ਚ ਲੈ ਸਕਦਾ, ਉਸ ਪਾਰਟੀ ਦੀ ਟਿਕਟ ਕਿੱਦਾਂ ਲੈ ਲਵੇ। ਹੁਣ ਵੀ ਇਹ ਸਾਨੂੰ ਆਫਰਾਂ ਦਿੰਦੇ ਰਹੇ ਆ, ਪਰ ਜਦੋਂ ਅਸੀਂ ਇਹਨਾਂ ਨਾਲ ਬੈਠਦੇ ਆ, ਅਸੀਂ ਆਪਣਾ ਦੱਸਦੇ ਵੀ ਤੁਹਾਡੇ ਕੋਲ ਰੋਡ ਮੈਪ ਕੀ ਆ ਸਾਡੇ ਸਮਾਜ ਦੇ ਲਈ, ਗਰੀਬਾਂ ਗੁਰਬਿਆਂ ਦੇ ਲਈ। ਤੁਸੀਂ ਗੱਲਾਂ ਤਾਂ ਵੱਡੀਆਂ ਵੱਡੀਆਂ ਕਰ ਲੈਂਦੇ ਆ ਜੀ, ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, 3 ਲੱਖ ਕਰੋੜ ਦਾ ਕਰਜ਼ਾ ਆ। ਕੇਜਰੀਵਾਲ ਕਹਿੰਦਾ ਸੀਗਾ ਜੀ ਅਸੀਂ 20,000 ਕਰੋੜ ਇੱਥੋਂ ਕੱਢ ਲਵਾਂਗੇ, ਇੱਦਾਂ ਕਰ ਲਵਾਂ, ਹੈ ਨਾ। ਉਹ 2 ਸਾਲ ਹੋ ਗਏ, ਕਿੱਥੇ ਗਿਆ? ਅੱਜ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਹੈ, ਇਹੀ ਟਿੱਪਣੀਆਂ ਕਰਦੇ ਸੀਗੇ ਧੂੰਆਂ ਦਿੱਲੀ ਪਹੁੰਚਦਾ। ਇਹ ਕਹਿੰਦੇ ਸੀਗੇ ਜੀ ਸਾਡੇ ਕੋਲ ਐਸਾ ਕੈਮੀਕਲ ਆ, ਜਿਹੜੀ ਪਰਾਲੀ ਆ ਉਹ ਖਾਦ ਬਣ ਜਾਇਆ ਕਰੂਗੀ। ਜਦੋਂ ਅਸੀਂ ਪੁੱਛਦੇ ਆ ਨਾ, ਇਹ ਸਾਨੂੰ ਬੇਵਕੂਫ ਨਹੀਂ ਬਣਾ ਸਕਦੇ, ਕਿਉਂਕਿ ਅਸੀਂ ਤਾਂ ਜੰਮੇ ਹੀ ਸੰਘਰਸ਼ ਕਰਦੇ ਹਾਂ, ਅਸੀਂ ਤਾਂ ਮਜ਼ਦੂਰਾਂ ਦੇ ਪੋਤੇ ਆ, ਜੰਮ ਦੀ ਲੜਾਈ ਕਰਦੇ ਆ। ਇਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਫਿਰ ਅਸੀਂ ਦੱਸ ਦਿੱਤਾ ਵੀ ਅਸੀਂ ਆਪਣੇ ਘਰ ਇਹ ਪਤਾ ਕੀ ਕਹਿੰਦੇ ਆ, ਇਹ ਕਹਿੰਦੇ ਤੁਸੀਂ ਬੋਲੋ ਨਾ, ਸਾਡੀ ਪਾਰਟੀ ਦੇ ਖਿਲਾਫ ਨਾ ਬੋਲੋ। ਜਿੱਦਾਂ ਸਾਡੀਆਂ ਭੇਡਾਂ ਆ ਵੀ ਜਿੱਧਰ ਨੂੰ ਅਸੀਂ ਤੋੜ ਦਿੰਦੇ ਆ, ਜਿਹਨੂੰ ਮਰਜ਼ੀ ਟਿਕਟ ਦੇ ਦਿੰਦੇ ਆ, ਉਹ ਝੰਡਾ ਚੱਕ ਕੇ ਤੁਰ ਪੈਂਦੀਆਂ ਵੋਟਾਂ ਪਾਉਣ ਨੂੰ, ਉੱਦਾਂ ਤੁਸੀਂ ਚੁੱਪ ਹੋ ਜਾਓ, ਅਸੀਂ ਤੁਹਾਨੂੰ ਟਿਕਟ ਵੀ ਦੇ ਦਿੰਦੇ ਆ। ਤੁਸੀਂ ਪੰਜਾਬ ਦੀ ਜਿਹੜੀ ਚੇਅਰਮੈਨ ਨਹੀਂ ਕਹਿੰਦੇ ਆ ਉਹ ਤੁਹਾਨੂੰ ਦੇ ਦਿੰਦੇ ਆ, ਤੇ ਅਸੀਂ ਜਿਹੜਾ ਆ
ਉਹ ਬਸ ਤੁਸੀਂ ਬੋਲੋ ਨਾ ਸਾਡੇ ਖਿਲਾਫ, ਆਪਣਾ ਘਰ ਭਰੋ, ਅਮੀਰ ਬਣੋ, ਆਪਣੀਆਂ ਕੋਠੀਆਂ ਵੱਡੀਆਂ ਕਰੋ, ਗੱਡੀਆਂ ਚਾਹੇ ਤੁਸੀਂ ਚਿੱਟਾ ਪਕਾਓ, ਜੋ ਮਰਜ਼ੀ ਕਰੋ। ਉਹ ਦੇਖੋ ਇਹਨਾਂ ਦੇ ਲੀਡਰ ਦੀ ਤਾਂ ਵੈਲਿਊ ਹੀ ਨਹੀਂ। ਜੇ ਮੈਂ ਆਮ ਆਦਮੀ ਪਾਰਟੀ ਵੱਲੋਂ ਲੜ ਵੀ ਲਵਾਂ MLA, ਤਾਂ ਜਿਹੜਾ ਪਹਿਲਾਂ ਵੀ ਛੱਡ ਕੇ ਗਿਆ ਉਹ ਇਸੇ ਕਰਕੇ ਛੱਡ ਕੇ ਗਿਆ ਵੀ ਉਹ ਕਹਿੰਦਾ ਕੋਈ ਪੁੱਛਦਾ ਹੀ ਨਹੀਂ। MLA ਦੇ ਕਹਿਣ 'ਤੇ ਤਾਂ SHO ਵੀ ਨਹੀਂ ਲੱਗਦਾ, SHO ਤਾਂ MLA ਦਾ ਫੋਨ ਨਹੀਂ ਸੁਣਦਾ, ਠੀਕ ਆ ਨਾ। ਇਹ ਸਿਰਫ ਜਿਹੜੀਆਂ ਇਹਨਾਂ ਨੇ ਭੇਡਾਂ ਆ ਉਹ ਇਹਨਾਂ ਨੇ ਪੋਸਟਰ ਲਾਉਣ ਨੂੰ ਰੱਖੀਆਂ, ਦਰੀਆਂ ਵਿਛਾਉਣ ਨੂੰ ਰੱਖੀਆਂ। ਕਿਉਂਕਿ ਪਿਛਲੀ ਵਾਰ ਇਹਨਾਂ ਨੇ 2022 ਦੇ ਵਿੱਚ BJP 'ਚੋਂ ਲਿਆ ਕੇ ਸ਼ੀਤਲ ਅੰਗਰਾਲ ਨੂੰ ਟਿਕਟ ਦਿੱਤੀ ਸੀਗੀ, ਫਿਰ ਇਹਨਾਂ ਨੇ ਕਾਂਗਰਸ 'ਚੋਂ ਲਿਆ ਕੇ 23 ਦੇ ਵਿੱਚ ਉਹਨੂੰ ਦਿੱਤੀ ਸ਼ਸ਼ੀਰ ਰਿੰਕੂ ਨੂੰ, ਫਿਰ ਇਹਨਾਂ ਨੇ ਹੁਣ 24 ਦੇ ਵਿੱਚ ਤੁਸੀਂ ਦੇਖਿਆ ਕਿ ਪਵਨ ਕੁਮਾਰ ਟੀਨੂ ਨੂੰ ਦੇਤੀ, ਹੁਣ ਫਿਰ ਇਹਨਾਂ ਨੇ BJP 'ਚੋਂ ਲਿਆ ਕੇ ਮਹਿੰਦਰ ਭਗਤ ਨੂੰ ਦੇਤੀ। ਭੇਡਾਂ ਤਾਂ ਫਿਰ ਮੁੰਨੀਆਂ ਗਈਆਂ, ਸਾਰੇ ਬਾਹਰੋਂ ਲਿਆਂਦੇ, ਠੀਕ ਆ ਨਾ। ਤੇ ਜਦ ਕਿ ਭੇਡਾਂ ਨੂੰ ਮੰਨ ਲੈਣੀ ਚਾਹੀਦੀ ਸੀ ਗੱਲ। ਸਾਡਾ ਐਡਾ ਵੱਡਾ ਯੋਧਾ ਜਿਹੜਾ ਪੰਜਾਬ ਲਈ ਸ਼ਹੀਦੀ ਦੇ ਗਿਆ, ਦੀਪ ਸਿੱਧੂ, ਉਹ ਕਹਿੰਦਾ ਹੁੰਦਾ ਸੀਗਾ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ ਜਾ ਸਕਦੀਆਂ, ਕਿਉਂਕਿ ਇਹਨਾਂ ਨੇ ਉਦੋਂ ਨਹੀਂ ਗੱਲ ਮੰਨੀ। ਤੁਹਾਨੂੰ ਪਤਾ ਦੀਪ ਸਿੱਧੂ ਨੇ ਇੱਕ ਹੱਥ 'ਚ ਕਿਰਪਾਨ ਫੜ ਕੇ ਤੇ ਇੱਕ ਹੱਥ 'ਚ ਝਾੜੂ ਫੜ ਕੇ ਦੱਸਿਆ ਸੀਗਾ ਵੀ ਆਹ ਸਾਡੇ ਗੁਰੂਆਂ ਨੇ ਸਾਨੂੰ ਕਿਰਪਾਨ ਸੰਘਰਸ਼ ਕਰਨ ਨੂੰ ਦਿੱਤੀ ਆ ਤੇ ਤੁਸੀਂ ਯਾਰ ਝਾੜੂ ਚੱਕੀ ਫਿਰਦੇ ਆ। ਤੇ ਇਸ ਕਰਕੇ ਇਹ ਲੋਕ ਮੰਨਣ ਵਾਲੇ ਨਹੀਂ ਹੈਗੇ। ਮੈਂ ਭੇਡਾਂ ਨੂੰ ਹੁਣ ਵੀ ਸਮਝਾਉਂਦਾ, ਹੁਣ ਵੀ ਸੁਧਰ ਜਾਓ, ਅੱਜ ਵੀ ਹਟ ਜਾਓ। ਤੁਹਾਡੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਬੜੇ ਕੈਪੇਬਲ ਆ ਤੁਹਾਡੇ ਆਪਣੇ ਵਿੱਚ। ਤੁਸੀਂ ਦੇਖੋ ਇੱਕ ਸਾਡੇ ਨਾ ਜਲੰਧਰ ਆਮ ਆਦਮੀ ਪਾਰਟੀ ਨੇ ਕੋਆਰਡੀਨੇਟਰ ਲਾਇਆ ਹੁੰਦਾ ਸੀਗਾ ਰਾਜਸਥਾਨ ਤੋਂ, ਉਹ ਰਾਜਸਥਾਨ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜਿਆ, ਉਹਨੂੰ ਪਈਆਂ 1197 ਵੋਟਾਂ। ਸਾਡੇ ਕੌਂਸਲਰ ਉਦੋਂ ਕਿੰਨੀਆਂ ਵੱਧ ਵੋਟਾਂ ਲੈ ਲੈਂਦੇ ਆ। ਇਹ ਉਹਨਾਂ ਨੂੰ ਉਹਨਾਂ ਦੇ ਹੋਟਲਾਂ ਦਾ ਬਿੱਲ ਦਿੰਦੇ ਆ, ਉਹਨਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਆ, ਉਹਨਾਂ ਨੂੰ ਆਪਣੇ ਘਰਾਂ 'ਚ ਰੱਖਦੇ ਆ। ਤੇ ਸਾਡੇ ਵਰਗੇ ਨੌਜਵਾਨ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਜਿਹੜੇ ਇਹਨਾਂ ਦੀ ਹੱਕਾਂ ਦੀ ਗੱਲ ਕਰਦੇ ਆ, ਉਹ ਇਹਨਾਂ ਨੂੰ ਚੰਗੇ ਨਹੀਂ ਲੱਗਦੇ। ਇਹ ਫੇਰ ਪਾਰਟੀ ਦਾ ਝੰਡਾ ਚੱਕ ਕੇ ਤੁਰ ਪੈਂਦੇ ਆ। ਜੇ ਇਹ ਆਪਣੇ ਨੌਜਵਾਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਣ ਵਾਲੇ ਹੋਣ ਤਾਂ ਇਹਨਾਂ ਪਾਰਟੀਆਂ ਦੇ ਵਿੱਚ ਜਾਣ ਦੀ ਕੀ ਲੋੜ ਆ, ਠੀਕ ਆ ਨਾ। ਦੇਖੋ ਇਹ ਮੰਗਣ ਵਾਲੇ ਨਹੀਂ ਵੰਡਣਾ ਚਾਹੀਦਾ, ਵੰਡਣ ਵਾਲੇ ਵੰਡਣਾ। ਸਾਹਿਬ ਕਾਂਚੀ ਰਾਮ ਜੀ ਕਹਿੰਦੇ ਹੁੰਦੇ ਸੀ ਮੰਗਣ ਵਾਲੇ ਨਾ ਬਣੋ, ਵੰਡਣ ਵਾਲੇ ਬਣੋ। ਉਹ ਯਾਰ ਤੁਹਾਨੂੰ ਬਾਬਾ ਸਾਹਿਬ ਅੰਬੇਡਕਰ ਨੇ ਵੋਟ ਦਾ ਰਾਈਟ ਦਿੱਤਾ ਆ। ਜੇ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਇੰਨਾ ਡਰ ਲੱਗਦਾ, ਤੁਸੀਂ ਮੇਰੇ ਵਾਂਗੂ ਖੁੱਲ੍ਹ ਕੇ ਨਹੀਂ ਬੋਲ ਸਕਦੇ, ਤਾਂ ਵੋਟ ਤਾਂ ਪਰਦੇ ਦੇ ਅੰਦਰ ਜਾ ਕੇ ਪਾਉਣੀ ਆ। ਇਸ ਨੌਜਵਾਨ ਦਾ ਸਾਥ ਤਾਂ ਦੇ ਸਕਦੇ ਆ ਆਪਾਂ। ਆਜ਼ਾਦ ਉਮੀਦਵਾਰ ਲੜ ਰਹੇ ਆ, ਪਰਦੇ ਦੇ ਪਿੱਛੇ ਜਾ ਕੇ ਵੋਟ ਤਾਂ ਪਾ ਦਿਓ, ਮੇਰਾ ਹੌਸਲਾ ਤਾਂ ਵਧਾਓ ਤਾਂ ਕਿ ਮੈਂ ਤਕੜਾ ਹੋ ਕੇ ਲੜ ਸਕਾਂ। ਨਹੀਂ ਤਾਂ ਫਿਰ ਤੁਹਾਨੂੰ ਪਤਾ ਇਹ ਸਰਕਾਰਾਂ ਕਿੱਦਾਂ ਧੱਕਾ ਕਰਦੀਆਂ, NSA ਵੀ ਲਾਉਂਦੀਆਂ ਆ। ਵਿਸ਼ਵਦੀਪ ਤੇ ਪਰਚਾ ਹੋਇਆ ਨਾ, ਚੱਕ ਕੇ ਅੰਦਰ ਕਰਤਾ ਨਾ, ਸਮਾਜ ਖੜਦਾ ਅੱਜ ਮਗਰ ਦੱਸੋ? ਨਹੀਂ ਖੜਦਾ ਪਿਆ। ਇਸ ਕਰਕੇ ਜੇ ਤੁਸੀਂ ਚਾਹੁੰਦੇ ਆ ਵੀ ਅਸੀਂ ਸਰਕਾਰਾਂ ਮੂਹਰੇ ਨਾ ਝੁਕੀਏ ਤਾਂ ਯਾਰ ਸਾਡਾ ਸਾਥ ਤਾਂ ਦਿਓ, ਸਾਡੇ ਨਾਲ ਤਾਂ ਖੜੋ। ਅੱਜ ਤੁਹਾਨੂੰ ਦੱਸਦਾ ਗੁਰਦਾਸਪੁਰ ਦੇ ਵਿੱਚ ਜਿਹੜਾ ਗੁਰੂ ਘਰ ਤੇ ਹਮਲਾ ਹੋ ਗਿਆ, ਗੁਰੂ ਘਰ ਤੇ ਭੰਨਤੋੜ ਹੋਈ ਆ। ਮੈਂ ਐਤਵਾਰ ਸੀਗਾ, ਪਰਸੋਂ ਤਾਂ ਮੈਂ ਸੁਨੇਹਾ ਲਾਤਾ, ਸੰਗਰਾਂਦ ਸੀਗੀ, ਮੈਂ ਕਿਹਾ ਗੁਰਦਾਸ ਚੌਂਕ ਦੇ ਵਿੱਚ ਸਾਰੇ ਇਕੱਠੇ ਹੋਈਏ, ਕੋਈ ਆਏ ਨਹੀਂ। ਕਿਉਂ? ਦੇਖੋ ਸਮਾਜ ਲੜ ਹੀ ਨਹੀਂ ਰਿਹਾ ਲੜਾਈ। ਦੇਖੋ ਜੇ ਤੁਸੀਂ ਕਹਿੰਦੇ ਆ ਸਮਾਜ ਲੀਡਰਲੈਸ ਹੈ, ਲੀਡਰ ਦੀ ਤੇ ਅਸੀਂ ਤਦੀ ਤਾਂ ਲੀਡਰ ਦੇ ਰਹੇ ਹਾਂ ਸਮਾਜ ਨੂੰ। ਆ ਰਹੇ ਆ ਨਾ ਅਸੀਂ ਮੈਦਾਨ ਦੇ ਵਿੱਚ, ਅਸੀਂ ਇਸੇ ਕਰਕੇ ਆ ਰਹੇ ਆ ਕਿ ਸਮਾਜ ਨੂੰ ਜਿਹੜਾ ਆ ਨਵੀਂ ਲੀਡਰਸ਼ਿਪ ਮਿਲੇ। ਜੇ ਕੋਈ ਆਉਂਦਾ ਉਹ ਥੋੜੇ ਚਿਰ ਬਾਅਦ ਵਿਕ ਜਾਂਦਾ, ਫਿਰ ਇਹ ਵੀ ਗੱਲ ਆ ਨਾ ਨਾਲ। ਜਦੋਂ ਹੁਣ ਪਵਨ ਕੁਮਾਰ ਟੀਨੂ ਦੀ ਤੁਸੀਂ ਗੱਲ ਕੀਤੀ, ਉਹ ਬਹੁਜਨ ਸਮਾਜ ਪਾਰਟੀ ਤੋਂ ਆਉਂਦੇ ਸੀ, ਪਰ ਉਹਨਾਂ ਨੇ ਤਾਂ ਅਕਾਲੀ ਦਲ ਵੱਲੋਂ ਵੀ ਚੋਣ ਲੜੀ, 2 ਵਾਰੀ MLA ਵੀ ਰਹੇ, ਮੁੜ ਕੇ ਹੁਣ ਆਮ ਆਦਮੀ ਪਾਰਟੀ 'ਚ ਚੱਲ ਗਏ। ਹੁਣ ਕਿਤੇ ਹੋਰ ਆਫਰ ਹੋ ਜੂ ਉੱਧਰ ਚੱਲ ਜਾਣਗੇ। ਲੀਡਰ ਆਉਂਦਾ, ਲੀਡਰ ਚਲਿਆ ਜਾਂਦਾ, ਲੋਕ ਉੱਥੇ ਦੇ ਉੱਥੇ ਰਹਿ ਜਾਂਦੇ। ਜੇ ਅਸੀਂ ਵਿਕਣਾ ਹੁੰਦਾ ਨਾ ਇੰਨੀ ਦੇਰ 'ਚ ਵਿਕ ਜਾਂਦੇ। ਵਰੁਣ ਕਲੇਰ ਨੇ ਜਿੰਨੀ ਸਮਾਜ ਦੀ ਲੜਾਈ ਲੜੀ ਨਾ ਆਪਣੇ ਮੋਢਿਆਂ ਤੇ, ਮੇਰੇ ਤੋਂ ਇੱਕ ਬੁਲਟ ਹੁੰਦਾ ਸੀ, ਮੈਂ ਪੁੱਤਾਂ ਵਾਂਗੂ ਰੱਖਿਆ ਸੀਗਾ, ਉਹ ਵੀ ਮੈਨੂੰ ਵੇਚਣਾ ਪੈ ਗਿਆ, ਹੈ ਨਾ। ਕਈ ਵਾਰ ਜੇ ਤੁਸੀਂ ਸਮਾਜ ਦੀਆਂ ਗੱਲਾਂ ਪੁੱਛੋਗੇ ਤਾਂ ਹਾਲਾਤ ਇੱਦਾਂ ਦੇ ਝੱਲੇ ਆ ਨਾ, ਇੰਨੀਆਂ ਦੁੱਖ ਤਕਲੀਫਾਂ ਝੱਲੀਆਂ ਆ, ਸਰਕਾਰਾਂ ਨੇ ਇੰਨਾ ਕੁ ਭਾਰ ਪਾਇਆ ਆ, ਤਾਂ ਫਿਰ ਮੈਂ ਭਾਵੁਕ ਹੋ ਜਾਂਦਾ ਕਈ ਵਾਰ, ਹੈ ਨਾ। ਅਤੇ ਇਸ ਕਰਕੇ ਜਿਹੜਾ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਮੈਂ ਜੇ ਆਪਣੇ ਦੁੱਖ ਦਰਦ ਦੱਸਣ ਲੱਗ ਪਿਆ, ਹੈ ਨਾ, ਅਤੇ ਫਿਰ ਤਾਂ ਇਹਨਾਂ ਨੇ ਕਹਿਣਾ ਇਹ ਤਾਂ ਆਪਣੀਆਂ ਗੱਲਾਂ ਕਰਨ ਲੱਗ ਪਿਆ ਆਪਣਾ, ਹੈ ਨਾ। ਮੈਂ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਨਹੀਂ ਕਰਨਾ ਚਾਹੁੰਦਾ, ਪਰ ਸਮਾਜ ਦੀ ਲੜਾਈ ਲੜਨੀ ਬਹੁਤ ਔਖੀ ਆ। ਅੱਜ ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਮੈਂ ਤਾਂ ਤੁਹਾਡੇ ਕੋਲੋਂ ਵੋਟ ਮੰਗਦਾ ਪਿਆ, ਆਜ਼ਾਦ ਖੜਿਆ, ਮੈਂ ਤੁਹਾਡੇ ਕੋਲ ਕੋਈ ਫੰਡ ਨਹੀਂ ਮੰਗਦਾ, ਕੁਛ ਨਹੀਂ ਮੰਗਦਾ। ਤੁਸੀਂ ਜਿਨ੍ਹਾਂ ਤੋਂ ਪਹਿਲਾਂ ਵੋਟਾਂ ਪਾਈਆਂ ਉਹਨਾਂ ਨੇ ਤੁਹਾਡੇ ਲਈ ਕੀ ਕੀਤਾ? ਅੱਜ ਜਿਹੜਾ ਹਰਭਜਨ ਭੱਜੀ ਤੁਹਾਡੀਆਂ ਵੋਟਾਂ ਦੇ ਨਾਲ ਮੁਫਤ ਦੀ ਰਾਜ ਸਭਾ ਲੈ ਕੇ ਜਿਹੜਾ ਜਲੰਧਰ ਵਿੱਚ ਹੀ ਬੈਠਾ ਆ, ਦੱਸੋ ਤੁਹਾਡੇ ਕਦੀ ਹੱਕ ਦੀ ਗੱਲ ਕਰਦਾ ਆ? ਬੋਲਿਆ ਆ ਕਦੀ? ਪੰਜਾਬ ਦੇ ਨੌਜਵਾਨਾਂ ਦੇ ਉੱਤੇ NSA ਲੱਗ ਗਏ ਆ, ਬੋਲੇ ਆ ਕਦੀ ਇਹ, ਹੈ ਨਾ। ਇਸ ਕਰਕੇ ਸਾਥੀਓ ਵੀ ਤੁਹਾਨੂੰ ਆਪਣੇ ਨੌਜਵਾਨਾਂ ਨੂੰ ਜਿਹੜਾ ਅੱਗੇ ਲੈ ਕੇ ਆਉਣਾ ਪੈਣਾ। ਉਹ ਜਿਹੜੀਆਂ ਕਿੰਤੂ ਪਰੰਤੂ ਵਾਲੀਆਂ ਗੱਲਾਂ ਆ, ਉਹ ਯਾਰ ਮੇਰਾ ਸਮਾਜ ਆ, ਆਪਾਂ ਜੇ ਤੁਹਾਨੂੰ ਮੇਰੇ ਨਾਲ ਕੋਈ ਗਿਲਾ ਸ਼ਿਕਵਾ ਹੋਊਗਾ ਆਪਾਂ ਬਹਿ ਕੇ ਕਰ ਲਵਾਂਗੇ, ਪਰ ਜਿੱਥੇ ਕੌਮ ਦੀ ਗੱਲ ਆ, ਤੁਸੀਂ ਅੱਜ ਦੇਖੋ ਦੂਜੀਆਂ ਕੌਮਾਂ ਨੇ ਬਹੁਤ ਸਾਰੇ ਟਿੱਪਣੀਆਂ ਅੰਮ੍ਰਿਤਪਾਲ ਜੀ 'ਤੇ ਕੀਤੀਆਂ ਜਾਂਦੀਆਂ ਸੀਗੀਆਂ ਜੀ, ਉਹ ਤਾਂ ਸੰਵਿਧਾਨ ਦੇ ਖਿਲਾਫ ਆ, ਉਹ ਸੰਵਿਧਾਨ ਦੇ ਖਿਲਾਫ ਬੋਲਦਾ ਆ, ਠੀਕ ਆ ਨਾ, ਉਹ ਮੀਨਿੰਗ ਸਹੀ ਨਹੀਂ, ਉਹ RSS ਦਾ ਬੰਦਾ ਆ। ਦੀਪ ਸਿੱਧੂ ਨੂੰ ਵੀ ਕਿਹਾ ਜਾਂਦਾ ਸੀਗਾ ਇਹ ਜੀ ਏਜੰਸੀਆਂ ਦੇ ਬੰਦੇ ਆ, ਠੀਕ ਆ ਨਾ, ਇਹ ਵੀ ਸਮਾਜ ਹੀ ਗੱਲਾਂ ਕਰਦਾ ਸੀਗਾ ਨਾ, ਅਤੇ ਉਹ ਵੀ ਸਮਾਜ ਹੀ ਆ ਜਿਨ੍ਹਾਂ ਨੇ ਅੱਜ 2 ਲੱਖ ਪਲੱਸ ਲੀਡ ਦੇ ਕੇ ਜਿਹੜਾ ਉਹਨੂੰ ਜੇਲ੍ਹ 'ਚ ਬੈਠੇ ਨੂੰ ਜਿਤਾਤਾ। ਕਿਉਂ?
ਕਿਉਂਕਿ ਜਦੋਂ ਲੋਕ ਜੇਲ੍ਹ 'ਚ ਗਏ ਲੋਕਾਂ ਨੂੰ ਅਹਿਸਾਸ ਹੋਇਆ ਸਾਡੀ ਤਾਂ ਗੱਲ ਕਰਨ ਵਾਲਾ ਹੀ ਕੋਈ ਨਹੀਂ, ਵੀ ਹੁਣ ਤਾਂ ਕੋਈ ਬੋਲਦਾ ਹੀ ਨਹੀਂ। ਇਹ ਜਿਹੜੇ ਗੱਲਾਂ ਕਰਦੇ ਸੀਗੇ ਇਹ ਤਾਂ ਕਿਸੇ ਘੜੇ ਦੇ ਢੱਕਣ ਵੀ ਨਹੀਂ ਹੈਗੇ, ਠੀਕ ਹੈ ਨਾ। ਇਸ ਕਰਕੇ ਫੇਸਬੁੱਕ ਤੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ। ਸਿਆਲਾਂ ਨੂੰ ਰਜਾਈ ਦੇ ਵਿੱਚ ਬੈਠ ਕੇ ਕੰਬਲ 'ਚ ਮੈਸੇਜ ਕਰ ਦੇਣਾ, ਤੇ ਗਰਮੀਆਂ ਨੂੰ ਜਿਹੜਾ ਆ ਉਹ ਏਸੀ ਦੇ ਵਿੱਚ ਬਹਿ ਕੇ ਕਰ ਦੇਣਾ। ਮੈਦਾਨ ਦੇ ਵਿੱਚ ਮੈਂ 100 ਦਿਨ ਧਰਨੇ ਲਾਏ ਆ। ਮੈਂ ਕੋਈ ਮਿੱਟੀ ਦਾ ਤਾਂ ਨਹੀਂ ਬਣਿਆ, ਮੈਂ ਕੋਈ ਲੋਹੇ ਦਾ ਤਾਂ ਨਹੀਂ ਬਣਿਆ। ਮੈਨੂੰ ਵੀ ਤਕਲੀਫਾਂ ਹੁੰਦੀਆਂ, ਮੈਨੂੰ ਵੀ ਫਿਜ਼ੀਕਲ ਪ੍ਰੋਬਲਮ ਆਉਂਦੀਆਂ, ਪਰ ਵਰੁਣ ਕਲੇਰ ਨੇ ਕਦੀ ਫੇਸਬੁੱਕ ਤੇ ਆ ਕੇ ਨਹੀਂ ਦੱਸਿਆ ਕਿ ਮੈਨੂੰ ਆਹ ਦੁੱਖ ਤਕਲੀਫ ਆ। ਮੇਰੇ ਪਰਿਵਾਰ ਤੇ ਅਟੈਕ ਕੀਤੇ ਗਏ, ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਤੱਕ ਅਟੈਕ ਕੀਤੇ ਗਏ। ਮੈਨੂੰ ਇੰਨਾ ਕੁ ਜਲੀਲ ਕੀਤਾ ਗਿਆ ਹੈ ਨਾ, ਇੰਨੀਆਂ ਕੁ ਗਲਤ ਗੱਲਾਂ ਮੇਰੇ ਬਾਰੇ ਕੀਤੀਆਂ ਗਈਆਂ ਕਿ ਮੈਂ ਉਹ ਦੱਸ ਵੀ ਨਹੀਂ ਸਕਦਾ। ਪਰ ਮੈਂ ਸਹਿੰਦਾ ਆ ਨਾ, ਮੇਰੇ ਨਾਲ ਦੇ ਨੌਜਵਾਨ ਜਿਹੜੇ ਕੁੜੀਆਂ ਮੁੰਡੇ ਪੈਦਾ ਕੀਤੇ ਸੀਗੇ ਅਸੀਂ ਇਸ ਧਰਨੇ ਦੇ ਵਿੱਚੋਂ, ਜਦੋਂ ਅਸੀਂ ਕਾਲਜ ਦੀ ਲੜਾਈ ਲੜੇ ਆ, ਉਹਨਾਂ ਨੂੰ ਜਲੀਲ ਕਰਕੇ ਖਤਮ ਕਰ ਦਿੱਤਾ ਗਿਆ। ਕਿਉਂਕਿ ਉਹਨਾਂ ਨੇ ਕੁੜੀਆਂ ਨੇ ਆਪਣੇ ਵਿਆਹ ਵੀ ਕਰਾਉਣੇ ਹੁੰਦੇ ਆ, ਕੁੜੀਆਂ ਦਾ ਸਹੁਰਾ ਭਾਈਚਾਰਾ ਵੀ ਹੁੰਦਾ ਹੈ, ਰਿਸ਼ਤੇਦਾਰੀ ਵੀ ਹੁੰਦੀ ਹੈ। ਜਦੋਂ ਫੇਸਬੁੱਕ ਦੇ ਉੱਤੇ ਗਲਤ ਕਮੈਂਟ ਕਰ ਦਿੰਦੇ ਆ ਨਾ, ਤਾਂ ਫਿਰ ਅਗਲੇ ਕਹਿੰਦੇ ਛੱਡ ਦੇ ਧੀਏ, ਤੂੰ ਕੀ ਲੈਣਾ, ਬਹਿ ਜਾ ਘਰ। ਇਹ ਉਹ ਲੋਕ ਆ ਜਿਹੜੇ ਘਰ ਬਿਠਾਉਣ ਵਾਲੇ ਆ, ਇਹ ਲੋਕ ਤੁਹਾਡੇ ਨਾਲ ਖੜਨ ਵਾਲੇ ਨਹੀਂ ਹੈਗੇ। ਚਾਹੁੰਦੇ ਕੋਈ ਲੀਡਰ ਪੈਦਾ, ਹਾਂ, ਇਹ ਨਹੀਂ ਚਾਹੁੰਦੇ, ਇਹ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਆ। ਔਰ ਬਹੁਤ ਸਾਰੇ ਸਾਥੀ, ਪਹਿਲਾਂ ਮੈਨੂੰ ਅੱਜ ਇੱਕ ਗੱਲ ਦੱਸੋ, ਜਿਹੜੀਆਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਜੀ ਸਮਾਜ ਦਾ ਭਲਾ ਕਰਾਂਗੇ, ਉਹਨਾਂ ਨੂੰ ਆਹ ਬੰਦੇ ਦੀਦੇ ਨਹੀਂ, ਉਹਨਾਂ ਨੂੰ ਆਹ ਦੀਦੇ ਨਹੀਂ। ਲੜਾਈ ਕਿਸੇ ਨੇ ਨਹੀਂ ਆਫਰ ਕੀਤੀ ਵੀ ਸਾਡੇ ਵੱਲੋਂ ਲੜ ਲਓ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਅੱਜ ਤੱਕ ਬਹੁਜਨ ਸਮਾਜ ਪਾਰਟੀ ਨੂੰ ਸਪੋਰਟ ਕਰਦਾ ਆਇਆ, ਕਿਉਂਕਿ ਸਾਡੀ ਜਿਹੜੀ ਵਿਚਾਰਧਾਰਾ ਸੀ ਨਾ ਅੰਬੇਡਕਰਵਾਦੀ ਸੀਗੀ। ਸਾਹਿਬ ਕਾਂਸ਼ੀ ਰਾਮ ਜੀ ਨੇ ਮੈਨੂੰ ਜਿਹੜਾ ਨਾਅਰਾ ਲਾਇਆ ਸੀਗਾ ਕਿ ਅਸੀਂ ਕੁੱਲੀਆਂ 'ਚੋਂ ਰਾਜੇ ਪੈਦਾ ਕਰਨੇ ਆ। ਜਿਹੜੀ ਦਸ਼ਮੇਸ਼ ਪਿਤਾ ਨੇ ਗੱਲ ਕਹੀ ਸੀਗੀ ਨਾ ਕਿ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਹੈ ਨਾ। ਵੀ ਯਾਰ ਜਿਹੜੇ ਆ ਸਾਡੀਆਂ MA ਪੜ੍ਹੀਆਂ BA ਪੜ੍ਹੀਆਂ ਕੁੜੀਆਂ ਆ ਹੁਣ 200 ਰੁਪਈਆ 250 ਰੁਪਈਆ ਦਿਹਾੜੀ ਤੇ ਝੋਨਾ ਲਾਉਣ ਦੀਆਂ, ਕੀ ਗੱਲ ਉਹ ਹੁਕਮਰਾਨ ਨਹੀਂ ਬਣ ਸਕਦੀਆਂ? ਜੇ ਉਹ ਬਣਨਗੀਆਂ ਤਾਂ ਉਹਨਾਂ ਨੂੰ ਪਤਾ ਅਸੀਂ ਗਰੀਬੀ ਕਿੱਦਾਂ ਕੱਟੀ ਆ, ਤੇ ਅਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੀ ਆਵਾਜ਼, ਗਰੀਬਾਂ ਦੀ ਗੱਲ ਕਰਨੀ ਆ, ਆਵਾਜ਼ ਚੁੱਕਣੀ ਆ, ਹੈ ਨਾ। ਪਰ ਅੱਜ ਜਿਹੜੇ ਆ ਉਹ ਸਾਡੇ BSP ਵਾਲੇ ਵੀ ਦੂਜੀਆਂ ਪਾਰਟੀਆਂ ਦੇ ਵਿੱਚੋਂ ਸਰਮਾਏਦਾਰਾਂ ਨੂੰ ਲੱਭ ਰਹੇ ਆ ਟਿਕਟਾਂ ਦੇਣ ਨੂੰ, ਹੈ ਨਾ। ਜੇ ਮੈਨੂੰ ਕੀ ਗੱਲ ਆ, ਮੈਂ ਕਾਂਸ਼ੀ ਰਾਮ ਦੀ ਗੱਲ ਨਹੀਂ ਕਰਦਾ, ਮੈਂ ਸਾਹਿਬ ਦੀ, ਮੈਂ ਬਹੁਜਨ ਸਮਾਜ ਦੀ ਗੱਲ ਨਹੀਂ ਕਰਦਾ, ਮੈਂ ਬਾਬਾ ਸਾਹਿਬ ਦੀ ਗੱਲ ਨਹੀਂ ਕਰਦਾ। ਮੈਨੂੰ ਇੱਕ ਵਾਰੀ ਟਿਕਟ ਲੜਾ ਕੇ ਤਾਂ ਦੇਖਣ, ਜੇ ਮੈਂ ਵਿਕ ਗਿਆ ਤਾਂ ਕਿਉਂ? ਇੱਦਾਂ ਦੇ ਮੇਰੇ ਵਰਗੇ ਹਜ਼ਾਰਾਂ ਹੀ ਆ। ਚੰਦਰ ਸ਼ੇਖਰ ਆਜ਼ਾਦ ਨੂੰ ਕਹਿੰਦੇ ਸੀ RSS ਦਾ ਦਲਾਲ ਆ, ਇਹ ਭਾਜਪਾ ਦਾ ਏਜੰਟ ਆ, ਤੇ ਅੱਜ ਉਹ ਪਾਰਲੀਮੈਂਟ ਦੇ ਵਿੱਚ ਚਲਾ ਗਿਆ, ਲੋਕਾਂ ਨੇ ਜਿਤਾ ਕੇ ਭੇਜਤਾ ਨਾ। ਇਸ ਕਰਕੇ ਲੋਕ ਸਾਰਾ ਕੁਝ ਜਾਣਦੇ ਆ। ਅਸੀਂ ਚਾਹੁੰਦੇ ਆ ਕਿ ਪੂਰੇ ਦੇਸ਼ ਦੇ ਵਿੱਚ, ਮੈਂ ਅੱਜ ਵੀ ਕਹਿੰਦਾ ਕਿ ਸਿਰਫ ਇਸ ਗੱਲ ਨੂੰ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀਗਾ ਕਿ ਮੇਰੀ ਪਾਰਟੀ ਦਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਆ। ਅਸੀਂ ਵੀ ਚਾਹੁੰਦੇ ਹਾਂ ਦਿੱਲੀ ਦੇ ਤਖਤ ਤੋਂ ਸਾਡੇ ਮਹਾਰਾਜ ਦੀ ਸੋਚ ਲਾਗੂ ਹੋਵੇ। ਅਸੀਂ ਵੀ ਜਲੰਧਰ ਵੈਸਟ ਦੇ ਵਿੱਚ ਚਾਹੁੰਦੇ ਹਾਂ ਵੀ ਸਾਡੇ ਗੁਰੂਆਂ ਦੀ ਸੋਚ ਲਾਗੂ ਹੋਵੇ। ਅਸੀਂ ਚਿੱਟੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਈਏ। ਅੱਜ ਜਲੰਧਰ ਦੇ ਵੈਸਟ ਦੇ ਲੋਕਾਂ ਨੂੰ ਗੰਦਾ ਪਾਣੀ ਪੀਣਾ ਪੈ ਰਿਹਾ, ਗੰਦਾ ਪਾਣੀ ਆਉਂਦਾ। ਸਾਡੇ ਗੁਰੂਆਂ ਨੇ ਬਾਣੀ 'ਚ ਕੀ ਕਿਹਾ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਉਸ ਪਾਣੀ ਨੂੰ ਕਿੰਨੇ ਸਾਫ਼ ਕਰਨਾ? ਅਸੀਂ ਕਰਨਾ। ਜਦੋਂ ਅਸੀਂ ਸੱਤਾ ਚਾਹਾਂਗੇ, ਅਸੀਂ ਨਵੇਂ ਟਿਊਬਵੈੱਲ ਲਵਾਵਾਂਗੇ, ਅਸੀਂ ਨਵੀਆਂ ਪੈਪਾਂ ਦਾ ਪ੍ਰਬੰਧ ਕਰਾਂਗੇ। ਅੱਜ ਹਰ ਜਗ੍ਹਾ ਜਲੰਧਰ ਵੈਸਟ 'ਚ ਸੀਵਰੇਜ ਖਰਾਬ ਆ, ਔਰ ਹੈਲਥ ਸਿਸਟਮ ਹੈ ਨਹੀਂ ਗਾ, ਠੀਕ ਆ ਨਾ। ਬਿਮਾਰੀ ਦੇ ਨਾਲ ਲੋਕ ਮਰ ਰਹੇ ਆ, ਹੈ ਨਾ। ਆ ਤੁਸੀਂ ਦੇਖੋ ਗਾਂ ਜਦੋਂ ਮੀਂਹ ਪੈਣ ਲੱਗ ਪਣੇ, ਬਰਸਾਤਾਂ ਆ ਜਾਣੀਆਂ ਆ, ਮੱਛਰ ਕਿੱਦਾਂ ਦੇ ਜਾਨਵਰ ਜਿਹੜੇ ਆ ਉਹ ਘਰਾਂ ਦੇ ਵਿੱਚ ਜਾਂਦੇ ਆ, ਘਰ ਨੀਵੇਂ ਹੈਗੇ ਆ, ਸੀਵਰੇਜ ਜਿਹੜੇ ਆ ਉਹ ਪੁਰਾਣੇ ਹੋ ਗਏ ਆ, ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈਗੀ, ਹੈ ਨਾ। ਅਤੇ ਔਰ ਜਿਹੜਾ ਇਹ ਗਰੀਬੀ ਬਹੁਤ ਆ। ਅੱਜ ਸਕੂਲਾਂ ਦੀਆਂ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਹੁਤ ਮਹਿੰਗੀਆਂ ਹੋ ਗਈਆਂ ਹੈਗੀਆਂ, ਉਹਦਾ ਇੰਤਜ਼ਾਮ ਕਰਨਾ ਹੈਗਾ ਪੜ੍ਹਾਈ ਦਾ। ਪੋਸਟ ਮੈਟ੍ਰਿਕ ਸਕਾਲਰਸ਼ਿਪ 'ਤੇ ਜੇ ਸਰਕਾਰ ਐਲਾਨ ਕਰਦੀ ਆ ਅਤੇ ਉਸ ਐਲਾਨ 'ਤੇ ਸਾਡੀਆਂ ਵੋਟਾਂ ਲੈ ਜਾਂਦੀ ਆ, ਪੈਸਾ ਹੀ ਨਹੀਂ ਦਿੰਦੀ ਯੂਨੀਵਰਸਿਟੀਆਂ ਨੂੰ। ਯੂਨੀਵਰਸਿਟੀਆਂ ਸਾਡੇ ਬੱਚਿਆਂ ਨੂੰ ਤੰਗ ਕਰਦੀਆਂ, ਰੋਲ ਨੰਬਰ ਨਹੀਂ ਦਿੰਦੀਆਂ, ਪੇਪਰ 'ਚ ਬਹਿਣ ਨਹੀਂ ਦਿੰਦੀਆਂ, ਡਿਗਰੀ ਨਹੀਂ ਦਿੰਦੀਆਂ, ਠੀਕ ਹੈ ਨਾ। ਹੌਸਪੀਟਲਾਂ ਦੇ ਵਿੱਚ ਸਾਨੂੰ ਆਯੁਸ਼ਮਾਨ ਕਾਰਡ ਦੀ ਦਿੱਤਾ ਜਾਂਦਾ ਜੀ 5 ਲੱਖ ਦਾ ਇਲਾਜ ਮਿਲੂਗਾ, ਪਰ ਕਿਸੇ ਹੌਸਪੀਟਲ ਦੇ ਵਿੱਚ ਚੱਲਦਾ ਹੀ ਨਹੀਂ। ਸਾਡਾ ਗਰੀਬਾਂ ਦਾ ਮਜ਼ਾਕ ਉਡਾਇਆ ਜਾਂਦਾ ਆ। ਔਰ ਆਹ ਜਿਹੜੀ ਨਵੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਇਹਨੇ ਤਾਂ ਹਜ਼ਾਰਾਂ ਹੀ ਕਾਰਡ ਕੱਟ ਦਿੱਤੇ। ਸਾਡੇ ਲੋਕਾਂ ਨੂੰ ਜਿਹੜੀ ਕਣਕ ਮਿਲਦੀ ਸੀ ਉਹਨਾਂ ਤੋਂ ਵੀ ਬਰਦਾਸ਼ਤ ਨਹੀਂ। ਭਗਵੰਤ ਮਾਨ ਨੇ ਇੰਨੀ ਗੱਪਾਂ ਮਾਰ ਦਿੱਤੀਆਂ ਜੀ, ਆਟਾ ਘਰ ਪਹੁੰਚੂਗਾ ਜੀ, ਪਰ ਇਹਨਾਂ ਨੇ ਨਹੀਂ, ਮਜ਼ਾਕ ਬਣਾਇਆ ਸਾਡਾ। ਘਰ ਪਹੁੰਚਣ ਦੇ ਚੱਕਰ 'ਚ ਡੀਪੂ ਤੋਂ ਵੀ ਮਿਲਣੋਂ ਹਟ ਗਿਆ। ਔਰ ਤੁਹਾਨੂੰ ਹੋਰ ਇੱਕ ਗੱਲ ਦੱਸਾਂ, ਸਾਡੇ ਜਿਹੜੇ ਗਰੀਬ ਲੋਕ ਆ, ਮਿਡਲ ਕਲਾਸ ਆ, ਉਹ ਹਰ ਪੈਸੇ ਦੀ ਲੋੜ ਪੈਂਦੀ ਆ, ਕਦੀ ਫੀਸ ਦੇਣੀ ਹੁੰਦੀ ਆ। ਪਿੱਛੇ ਜੇ ਜੋ ਲੋਕਡਾਊਨ ਹੋਇਆ ਨਾ, ਸਾਡੀਆਂ ਮਾਵਾਂ ਨੇ ਆਪਣੀਆਂ ਬਾਲੀਆਂ ਗਹਿਣੇ ਰੱਖ ਕੇ ਫਾਈਨੈਂਸਰਾਂ ਦੇ ਕੋਲੋਂ ਪੈਸੇ ਲੈ ਲਏ, ਔਰ ਉਹ ਇੱਦਾਂ ਦੀਆਂ ਫਸ ਚੁੱਕੀਆਂ ਕਿ ਫਾਈਨੈਂਸਰ ਦਿਨੋਂ ਦਿਨ ਜਿਹੜੇ ਆ ਵਿਆਜ ਤੇ ਬਾਅਦ ਪਾਈ ਜਾਂਦੇ ਆ। ਜਦੋਂ ਉਹ 2-3 ਲੱਖ ਰੁਪਈਆ ਟੱਪ ਜਾਂਦਾ ਨਾ, ਫਾਈਨੈਂਸਰ ਕਹਿ ਜਾਂਦੇ ਜੀ ਹੁਣ ਤੁਸੀਂ ਆਪਣੀ ਰਜਿਸਟਰੀ ਲਿਆਓ ਜੇ ਤੁਸੀਂ ਹੋਰ ਪੈਸੇ ਲੈਣੇ। ਉਹ ਰਜਿਸਟਰੀ ਦੇ ਦਿੰਦੇ, ਫਾਈਨੈਂਸਰ ਡਬਲ ਵਿਆਜ ਪਾਉਣਾ ਸ਼ੁਰੂ ਕਰ ਦਿੰਦਾ। ਉਹ ਇੱਦਾਂ ਦੇ ਫਸਦੇ ਆ ਕਿ ਉਹ ਘਰ ਵੇਚ ਕੇ ਛੁੱਟਦੇ ਆ। ਉਹਨਾਂ ਦੇ ਘਰ ਆਜ਼ਾਦ ਕਰਾਉਣੇ ਆ, ਉਹਨਾਂ ਦਾ ਸੋਨਾ ਆਜ਼ਾਦ ਕਰਾਉਣਾ ਮਥੂਟ ਵਾਲਿਆਂ ਦੇ, ਹੈ ਨਾ। ਉਹ ਕੌਣ ਦੇਊਗਾ ਕਰਜ਼ਾ, ਠੀਕ ਹੈ ਨਾ। ਜੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਅਤੇ ਅਸੀਂ ਮਜ਼ਦੂਰਾਂ ਦੀ ਵੀ ਗੱਲ ਕਰਾਂਗੇ। ਅਸੀਂ ਗਰੀਬਾਂ ਦਾ, ਸ਼ਡਿਊਲ ਕਾਸਟਾਂ ਦਾ ਜਿਹੜਾ ਕਰਜ਼ਾ ਆ, ਪ੍ਰਾਈਵੇਟ ਕਰਜ਼ਾ ਆ, ਮੈਂ ਉਸ ਨੂੰ ਮਾफ़ ਕਰਾਉਣ ਦੀ, ਇਹਨਾਂ ਦੇ ਜਿਹੜੇ ਚੈੱਕ ਪਏ ਆ ਫਾਈਨੈਂਸਰਾਂ ਦੇ ਕੋਲੋਂ, ਉਹਨਾਂ ਨੂੰ ਆਜ਼ਾਦ ਕਰਾਉਣ ਦੀ ਬਲੈਕ, ਹਾਂ। ਔਰ ਜਿਹੜੇ ਇਹਨਾਂ ਦੀਆਂ ਰਜਿਸਟਰੀਆਂ ਪਈਆਂ ਆ,
ਉਹਨਾਂ ਨੂੰ ਆਜ਼ਾਦ ਕਰਾਉਣ ਦੇ ਲਈ ਮੈਂ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੂੰਗਾ, ਠੀਕ ਹੈ ਨਾ। ਫਿਰ ਇਹਨਾਂ ਨੂੰ ਆਜ਼ਾਦੀ ਮਿਲਣੀ ਹੈ, ਨਹੀਂ ਤਾਂ ਇਹਨਾਂ ਦੇ ਰੋਜ਼ ਕੁੱਟ ਪੈਂਦੀ ਆ, ਇਹਨਾਂ ਨੂੰ ਚੱਕ ਕੇ ਲੈ ਜਾਂਦੇ, ਸ਼ਾਮ ਨੂੰ ਕਿਸ਼ਤ ਨਹੀਂ ਦੇ ਹੁੰਦੀ। ਇਹ ਕਹਿੰਦੇ ਨਾ, ਕੁਛ ਲੋਕ ਕਹਿੰਦੇ ਹੁੰਦੇ ਆ, ਲੈ ਅਸੀਂ ਰਾਜਨੀਤੀ ਤੋਂ ਕੀ ਲੈਣਾ, ਅਸੀਂ ਤਾਂ ਆਪਣੀ ਕਮਾਉਣੀ ਆਪਣੀ ਖਾਣੀ। ਤੁਹਾਨੂੰ ਨਹੀਂ ਆਪਣੀ ਕਮਾ ਕੇ ਖਾਣ ਨਹੀਂ ਦੇਣੀ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਨੀ ਆ। ਜੋ ਤੁਸੀਂ ਘਰ ਪਹੁੰਚਣਾ ਤਾਂ ਡੇਲੀ ਫੇਸ ਵਾਲਾ ਬੰਦਾ ਤੁਹਾਡੇ ਘਰ ਕਿਸ਼ਤ ਲੈਣ ਨੂੰ ਖੜਾ ਹੋਣਾ, ਤੁਹਾਡੇ ਤੋਂ ਉਂਦੇ ਹੀ ਖੋਹ ਕੇ ਲੈ ਜਾਣੀ। ਸਾਡੇ ਬੱਚਿਆਂ ਦੇ ਮੂੰਹ 'ਚ ਦੁੱਧ ਨਹੀਂ ਪੈਂਦਾ, ਸਾਡੇ ਬੱਚਿਆਂ ਦੇ ਮੂੰਹ 'ਚ ਫਰੂਟ ਨਹੀਂ ਪੈਂਦਾ। ਡਰਾਈ ਫਰੂਟ ਦਾ ਤਾਂ ਕਈਆਂ ਨੇ ਮੂੰਹ ਹੀ ਨਹੀਂ ਦੇਖਿਆ। ਇਹ ਸਾਡੀ એનર્ਜੀ ਖਾ ਰਹੇ ਆ, ਠੀਕ ਆ। ਔਰ ਜਿਹੜੀਆਂ ਇਹ ਪਾਰਟੀਆਂ ਆ, ਇਹ ਸਾਨੂੰ ਜਾਤਾਂ ਦੇ ਨਾਮ ਤੇ ਵੰਡਦੀਆਂ, ਜਾਤਾਂ ਦੇ ਨਾਮ ਤੇ ਟਿਕਟਾਂ ਦਿੰਦੀਆਂ। ਔਰ ਟਿਕਟਾਂ ਦੇਣ ਤੋਂ ਬਾਅਦ ਇਹ ਕੀ ਕਰਦੀਆਂ, ਇਹ ਹਾਂਜੀ ਜੀ ਸਾਡੇ ਗੁਰੂ ਘਰ ਨੂੰ ਗ੍ਰਾਂਟ ਦੇ ਦਿਓ, ਗ੍ਰਾਂਟ ਲੈ ਲਈ। ਔਰ ਸਾਡੇ ਸਕੂਲ ਨੂੰ ਤਾਂ ਕੋਈ ਗ੍ਰਾਂਟ ਹੀ ਨਹੀਂ ਦਿੰਦਾ। ਅੱਜ ਸਾਡੇ ਸਕੂਲਾਂ ਦੇ ਵਿੱਚ ਸਟਰੈਂਥ ਇੰਨੀ ਹੋ ਗਈ ਆ ਕਿ 180 ਬੱਚਿਆਂ ਦਾ ਸਕੂਲ ਆ, 200 ਬੱਚੇ ਦਾ ਸਕੂਲ ਆ, ਬੱਚਾ ਉੱਥੇ 400 ਹੋ ਗਿਆ। ਇੰਨੀ ਗਰਮੀ, ਛੋਟੇ ਛੋਟੇ ਕਮਰਿਆਂ 'ਚ 60 70 ਬੱਚੇ ਬੈਠੇ ਆ। ਔਰ ਸਕੂਲ ਦੀ ਡਿਵੈਲਪਮੈਂਟ ਲਈ ਪੈਸਾ ਹੈ ਨਹੀਂ, ਡਿਵੈਲਪਮੈਂਟ ਨਹੀਂ ਹੋ ਰਹੀ, ਹੋਰ ਬਿਲਡਿੰਗ ਨਹੀਂ ਵੱਡੀ ਬਣ ਰਹੀ ਹੈਗੀ, ਠੀਕ ਹੈ ਨਾ। ਉਹਦਾ ਅਰੇਂਜ ਕਿੰਨੇ ਕਰਨਾ, ਉਹ ਆਪਾਂ ਕਰਨਾ। ਮੈਂ ਸਾਰਾ ਕੁਝ ਜਾਣਦਾ ਆ। ਬਸ ਗੱਲ ਇਹ ਆ ਕਿ ਜੇ ਤੁਸੀਂ ਮੰਨ ਲਓ ਵੀ ਮੇਰਾ ਸਾਥ ਨਹੀਂ ਦਓਗੇ, ਫਿਰ ਮੈਂ ਕੀ ਕਰੂੰਗਾ। ਦੇਖੋ ਮੇਰੇ ਬੱਚੇ ਵੀ ਕਹਿੰਦੇ ਸੀਗੇ ਵੀ ਗਰਮੀ ਬਹੁਤ ਆ, ਪਾਪਾ ਮਨਾਲੀ ਘੁੰਮਣ ਜਾਣਾ। ਮੈਂ ਬੱਚਿਆਂ ਨੂੰ ਕਿਹਾ ਨਹੀਂ ਪੁੱਤ, ਘਰ 'ਚ ਆ ਆੜਾ ਸਰਟੀਫਿਕੇਟ ਆ ਨਾ, ਆਪਣੇ ਬੱਚਿਆਂ ਨੂੰ ਦੱਸਣਾ ਪੈਣਾ। ਸਾਨੂੰ ਅੰਬੇਡਕਰ ਨੇ ਦਿੱਤਾ, ਔਰ ਇਸ ਸਰਟੀਫਿਕੇਟ ਦੇ ਲਈ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ 4 ਬੱਚੇ ਬਾਰੇ, ਉਹਦੇ ਬੱਚੇ ਬਿਮਾਰੀ ਦੁੱਖੋਂ ਮਰ ਗਏ। ਤਾਂ ਅੱਜ ਸਾਡੇ ਬੱਚੇ ਜੇ ਏਸੀਆਂ 'ਚ ਬੈਠੇ ਆ ਨਾ, ਤੇ ਮੈਂ ਆਪਣੇ ਬੱਚਿਆਂ ਨੂੰ ਏਸੀ 'ਚ ਬਿਠਾ ਕੇ ਮੈਂ ਗਰਮੀ 'ਚ ਲੜਾਈ ਲੜਦਾ। ਮੇਰਾ ਫਰਜ਼ ਆ ਲੜਨਾ, ਹੈ ਨਾ, ਕਿਉਂਕਿ ਇੱਥੇ ਕਦੋਂ ਫੂਕ ਨਿਕਲ ਜਾਣੀ ਪਤਾ ਨਹੀਂ ਲੱਗਣਾ। ਬਾਬਾ ਸਾਹਿਬ ਅੰਬੇਡਕਰ ਕਹਿੰਦੇ ਆ ਕਿ ਜਾਨਵਰਾਂ ਦੇ ਲਈ, ਆਪਣੇ ਬੱਚਿਆਂ ਲਈ ਤਾਂ ਜਾਨਵਰ ਵੀ ਲੜਦੇ ਆ, ਉਹ ਵੀ ਆਪਣੇ ਬੱਚਿਆਂ ਦਾ ਪੇਟ ਭਰ ਕੇ ਸੌਂਦੇ ਆ। ਪਰ ਜੇ ਤੁਸੀਂ ਇਨਸਾਨ ਆ ਨਾ, ਇਨਸਾਨਾਂ ਵਾਲੇ ਕੰਮ ਕਰੋ ਤੇ ਲੋਕਾਂ ਦੀ ਲੜਾਈ ਲੜੋ। ਬੇਹਿੰਮਤੇ ਹੁੰਦੇ ਨੇ ਉਹ ਲੋਕ ਜਿਹੜਾ ਸ਼ਿਕਵਾ ਕਰਦੇ ਨੇ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੈਨੂੰ ਐਮਐਲਏ ਬਣਨ ਲਈ ਕਿਸੇ ਪਾਰਟੀ ਦੀ ਲੋੜ ਨਹੀਂ ਆ। ਮੇਰਾ ਸਮਾਜ ਮੇਰੇ ਨਾਲ ਆ, ਮੇਰੀ ਕੌਮ ਮੇਰੇ ਨਾਲ ਆ। ਇਹ ਲੋਕ ਇਕੱਠੇ ਹੋ ਕੇ ਮੈਨੂੰ ਜਿਹੜਾ ਜਿਤਾ ਕੇ ਜਿਹੜਾ ਆਜ਼ਾਦ ਵਿਧਾਨ ਸਭਾ ਦੇ ਵਿੱਚ ਭੇਜਣਗੇ, ਮੈਂ ਇਹਨਾਂ ਦੀ ਇੱਕ ਇੱਕ ਵੋਟ ਦਾ 3 ਸਾਲ ਹੀ ਆ, 3 ਸਾਲਾਂ ਬਾਅਦ ਫਿਰ ਇਲੈਕਸ਼ਨ ਆਣੀ, ਤੇ 3 ਸਾਲ ਦੀ ਮੈਂ ਤਾਂ 5 ਸਾਲ ਵੀ ਨਹੀਂ ਮੰਗਦਾ। ਬਾਬਾ ਸਾਹਿਬ ਅੰਬੇਡਕਰ ਨੇ ਤੁਹਾਨੂੰ 5 ਸਾਲ ਦਾ ਪੀਰੀਅਡ ਦਿੱਤਾ, ਟਾਈਮ ਪੀਰੀਅਡ, ਤੁਹਾਨੂੰ 3 ਸਾਲ ਦਾ ਸਾਨੂੰ ਮਿਲਣਾ। ਜੇ ਮੈਂ ਨਾ ਚੰਗਾ ਹੋਇਆ ਤਾਂ ਮੈਨੂੰ ਘਰ ਬਿਠਾਲ ਦਿਓ 2027 ਦੇ ਵਿੱਚ, ਠੀਕ ਆ ਨਾ। ਤੇ ਸਾਥੀਓ, ਮੈਂ ਹੀ ਆਪਣੇ ਹੱਥ ਜੋੜ ਕੇ ਸਮਾਜ ਅੱਗੇ ਇਹ ਗੱਲ ਕਹਿੰਦਾ ਆ ਵੀ ਮੈਨੂੰ ਜਿਹੜਾ ਆ ਉਹ ਇਸ ਵਾਰ ਮੌਕਾ ਦਿਓ। ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਹਾਡੇ ਇੱਕ ਇੱਕ ਜਿਹੜਾ ਆ ਵੋਟ ਦਾ ਉਹ ਕਰਜ਼ ਮੋੜੂੰਗਾ। ਬਹੁਤ ਬਹੁਤ ਧੰਨਵਾਦ। ਬਾਕੀ ਗੱਲਾਂ ਆਪਾਂ ਉਸ ਸਮੇਂ ਕਰਾਂਗੇ ਜਦੋਂ ਤੁਸੀਂ ਕਾਗਜ਼ ਭਰੋਗੇ ਤੇ ਤੁਹਾਨੂੰ ਚੋਣ ਨਿਸ਼ਾਨ ਮਿਲ ਜੂਗਾ। ਬਾਕੀ ਦੀ ਚਰਚਾ ਫੇਰ ਕਰਾਂਗੇ, ਕਿਉਂਕਿ ਤੁਸੀਂ ਉਦੋਂ ਤੱਕ ਲੋਕਾਂ 'ਚ ਵਿਚਰ ਚੁੱਕੇ ਹੋਵੋਗੇ, ਬਹੁਤ ਸਾਰੇ ਮੁੱਦੇ ਤੁਸੀਂ ਹੋਰ ਜਾਣ ਚੁੱਕੇ ਹੋਵੋਗੇ। ਹੁਣ ਤੱਕ ਲਈ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਵਰੁਣ ਕਲੇਰ, ਜਿਹੜੇ ਕਿ ਆਜ਼ਾਦ ਚੋਣ ਲੜਨ ਜਾ ਰਹੇ ਨੇ। ਦੂਜੇ ਪਾਸੇ ਧਨਾੜ ਪਾਰਟੀਆਂ ਨੇ, ਉਹ ਪਾਰਟੀਆਂ ਨੇ ਜਿਨ੍ਹਾਂ ਨੂੰ ਪਿਤਾ ਪੁਰਖੀ ਅੰਨਾ ਪੈਸਾ ਹੈ, ਜਿਨ੍ਹਾਂ ਦੇ ਕੋਲ ਤੇ ਅੰਨਾ ਪੈਸਾ ਬਹਾਇਆ ਵੀ ਜਾਊਗਾ। ਪੰਜਾਬ ਦਾ ਮੁੱਖ ਮੰਤਰੀ ਖੁਦ ਆਪ ਹਫ਼ਤੇ 'ਚੋਂ 3 ਦਿਨ ਜਲੰਧਰ ਰਹਿਣ ਦੇ ਲਈ ਇੱਥੇ ਆ ਚੁੱਕਿਆ ਹੈ। ਉਸ ਦੇ ਵੱਲੋਂ ਇੱਥੇ ਕੋਠੀ ਦਾ ਇੰਤਜ਼ਾਮ ਕਰ ਲਿਆ ਗਿਆ ਹੈ ਤੇ ਇਹ ਸੀਟ ਇਸ ਸਮੇਂ ਗਹਿ-ਗੱਚ ਲੜਾਈ ਦਾ ਕੇਂਦਰ ਬਣ ਚੁੱਕੀ ਹੈ। ਰਾਜਨੀਤੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਣੂਗਾ ਕੀ, ਸਾਰੀ ਜਾਣਕਾਰੀ ਜਲੰਧਰ ਵੈਸਟ ਦੀ ਇਸ ਚੋਣ ਬਾਬਤ ਤੁਹਾਨੂੰ ਦਿੰਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ। ਧੰਨਵਾਦ।